ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਯੂਐਸ ਡਿਫੈਂਸ ਦੇ ਜਿਹੜੇ ਚੀਫ ਆ ਉਹ ਇਜ਼ਰਾਈਲ ਦੇ ਵਿੱਚ ਪਹੁੰਚੇ ਆ। ਗਾਜ਼ਾ ਦੇ ਵਿੱਚ ਲਗਾਤਾਰ ਇਜ਼ਰਾਈਲ ਦੇ ਦੁਆਰਾ ਜਿਹੜਾ ਓਫੈਂਸਿਵ ਆ ਉਹ ਤੇਜ਼ ਆ, ਉਸ ਨੂੰ ਹੌਲਿਆਂ ਕਰਨ ਦੇ ਲਈ, ਉਸ ਨੂੰ ਈਜ਼ ਕਰਨ ਦੇ ਲਈ, ਉਸ ਦੀ ਇੰਟੈਂਸਿਟੀ ਨੂੰ, ਉਸ ਦੇ ਲਈ ਕਹਿੰਦੇ ਵੀ ਜ਼ੋਰ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਹਮਾਸ ਵਾਲੇ, ਪੈਲਸਤੀਨ ਵਾਲੇ, ਗਾਜ਼ਾ ਵਾਲੇ ਕਹਿ ਰਹੇ ਆ ਵੀ 19,000 ਪੈਲਸਤੀਨੀ ਹੁਣ ਤੱਕ ਇਸ ਦੇ ਵਿੱਚ ਮਰ ਚੁੱਕਾ ਆ, 52,000 ਜ਼ਖਮੀ ਹੋਏ ਆ ਤੇ 8,000 ਤੋਂ ਵੱਧ ਅਜੇ ਵੀ ਲਾਪਤਾ ਦੱਸੇ ਜਾ ਰਹੇ ਹੈਗੇ ਆ। ਇਜ਼ਰਾਈਲੀ ਗਵਰਨਮੈਂਟ ਦੇ ਸਪੋਕਸਪਰਸਨ ਕਹਿ ਰਹੇ ਆ, ਕਹਿੰਦੇ ਵੀ ਅਸੀਂ ਕੋਈ ਰਿਸਟ੍ਰਿਕਸ਼ਨਸ ਫੂਡ ਵਾਟਰ ਦੇ ਉੱਤੇ ਜਿਹੜੀਆਂ ਆ ਉਹ ਨਹੀਂ ਲਾਈਆਂ ਹੈਗੀਆਂ, ਜ਼ੀਰੋ ਰਿਸਟ੍ਰਿਕਸ਼ਨਸ ਹੈਗੀਆਂ ਨੇ, ਪਰ ਉੱਥੇ ਹਿਊਮੈਨੀਟੇਰੀਅਨ ਪੱਧਰ ਦੇ ਉੱਤੇ ਕਾਫੀ ਜ਼ਿਆਦਾ ਘਾਣ ਹੋ ਚੁੱਕਾ ਹੈਗਾ ਆ। ਸੋ ਹੁਣ ਜਿਹੜੇ ਆਪਣੇ ਇੱਧਰੋਂ ਯੂਐਸ ਦੇ ਡਿਫੈਂਸ ਦੇ ਚੀਫ ਆ ਉਹ ਉੱਥੇ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਪਿਛਲੇ ਵੀਕ ਦੇ ਵਿੱਚ ਕਾਫੀ ਜਿਹੜੀਆਂ ਆ ਉਹ ਖਬਰਾਂ ਜਾਂ ਇੱਦਾਂ ਦੇ ਬਿਆਨ ਅਮਰੀਕਾ ਵੱਲੋਂ ਵੀ ਜਿਹੜੇ ਉਹ ਆਏ ਸੀ, ਜਿਸ ਵਿੱਚ ਇਜ਼ਰਾਈਲ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀਗਾ ਵੀ ਤੁਸੀਂ ਆਪਣੀ ਜਿਹੜੀ ਲੜਾਈ ਆ, ਇੰਟੈਂਸਿਟੀ ਆ, ਉੱਥੇ ਉਸ ਨੂੰ ਥੋੜ੍ਹਾ ਘਟਾਇਆ ਜਾਵੇ। ਪਰ ਇਜ਼ਰਾਈਲ ਹਾਲ ਦੀ ਘੜੀ ਉਸ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ ਹੈਗਾ। ਉਹਨਾਂ ਦੇ ਹੀ ਆਪਣੇ ਹੀ ਜਿਹੜੇ ਹਿਊਮਨ ਰਾਈਟ ਵਾਲੇ ਆ, ਵਾਚਡੌਗ ਆ, ਉਹਨਾਂ ਨੇ ਇਜ਼ਰਾਈਲ ਦੇ ਦੁਆਰਾ ਜੋ ਇਸ ਟਾਈਮ ਕੀਤਾ ਜਾ ਰਿਹਾ ਹੈਗਾ ਆ, ਵੀ ਲੋਕਾਂ ਨੂੰ ਭੁੱਖਿਆਂ ਰੱਖਿਆ ਜਾ ਰਿਹਾ ਆ, ਕਲੈਕਟੀਬਲ ਪਨਿਸ਼ਮੈਂਟ ਆ, ਉਸ ਨੂੰ ਲੈ ਕੇ ਵੀ ਕਈ ਬਿਆਨ ਜਿਹੜੇ ਉਹ ਦਿੱਤੇ ਆ, ਜਿਸ ਨੂੰ ਇਜ਼ਰਾਈਲ ਵਾਲਿਆਂ ਨੇ ਨਕਾਰਿਆ ਹੈਗਾ। ਕਹਿੰਦੇ ਵੀ ਐਂਟੀ ਸੈਮਿਟਿਜ਼ਮ ਜਿਹੜਾ ਉਹ ਨਹੀਂ ਚੱਲੂਗਾ। ਵਾਰ ਕ੍ਰਾਈਮਸ ਦੀ ਜਿਹੜੀ ਮੰਗ ਆ ਉਸ ਦੇ ਪ੍ਰਤੀ, ਉਸ ਦੇ ਤਹਿਤ ਇਜ਼ਰਾਈਲ ਦੇ ਉੱਤੇ ਕਾਰਵਾਈ ਕਰਨ ਦੀ ਗੱਲਾਂ ਜਿਹੜੀਆਂ ਆ ਰਹਿ ਕੇ ਉੱਠ ਰਹੀਆਂ ਆ। ਇਜ਼ਰਾਈਲ ਨੇ ਕਿਹਾ ਵੀ 7 ਅਕਤੂਬਰ ਦੇ ਹਮਲੇ ਤੋਂ ਬਾਅਦ ਦੇ ਵਿੱਚ ਹਮਾਸ ਆ ਉਸ ਨੂੰ ਪੂਰੀ ਤਰ੍ਹਾਂ ਉਹ ਖਤਮ ਕਰ ਦੇਣਗੇ ਦੁਨੀਆ ਦੇ ਨਕਸ਼ੇ ਤੋਂ ਹੀ। ਇਸੇ ਲਈ ਉਹ ਲਗਾਤਾਰ ਹਮਲੇ ਕਰ ਰਹੇ ਆ, ਪਰ ਇਸੇ ਦਰਮਿਆਨ ਆਮ ਸਿਵਿਲੀਅਨਸ ਦੇ ਨਾਲ ਨਾਲ ਇੱਥੋਂ ਤੱਕ ਕਿ ਹੋਸਟੇਜਸ ਵੀ ਇਜ਼ਰਾਈਲ ਦੇ ਦੁਆਰਾ ਉੱਥੇ ਮਰ ਰਹੇ ਹੈਗੇ ਆ। ਸੋ ਉਹਦੇ ਤਹਿਤ ਹੁਣ ਇਹਨਾਂ ਨੂੰ ਥੋੜ੍ਹਾ ਅਸਰ ਘਟਾਉਣ ਦੇ ਲਈ, ਲੜਾਈ ਨੂੰ ਥੋੜ੍ਹਾ ਢਿੱਲਾ ਪਾਉਣ ਦੇ ਲਈ ਅਮਰੀਕੀ ਜਿਹੜੇ ਆ ਡਿਫੈਂਸ ਦੇ ਜਿਹੜੇ ਚੀਫ ਆ ਉਹ ਉੱਥੇ ਗਏ ਨੇ। ਹੁਣ ਇਹ ਦੇਖਣਾ ਹੋਊਗਾ ਵੀ ਇਜ਼ਰਾਈਲ ਵਾਲੇ ਉਹਨਾਂ ਦੀ ਕਿੰਨੀ ਕੁ ਸੁਣਦੇ ਨੇ। ਜੀ, ਜਿਹੜੀ ਆਈਡੀਐਫ ਆ ਉੱਥੇ ਦੀ ਇਜ਼ਰਾਈਲੀ ਡਿਫੈਂਸ ਫੋਰਸ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਹਮਾਸ ਦੀ ਇੱਕ ਬਹੁਤ ਵੱਡੀ ਜਿਹੜੀ ਟਨਲ ਲੱਭੀ ਹੈਗੀ ਆ, ਜਿਹਦੇ ਵਿੱਚ ਕਾਰਾਂ ਤੱਕ ਜਿਹੜੀਆਂ ਆ ਮੂਵ ਹੋ ਸਕਦੀਆਂ ਹੈਗੀਆਂ। ਤੇ ਯੂਐਸ ਦੇ ਡਿਫੈਂਸ ਸੈਕਟਰੀ ਲੋਇਡ ਆਸਟਨ ਉਹ ਇਜ਼ਰਾਈਲ ਅੱਜ ਵਿਜ਼ਿਟ ਕਰਨ ਜਾ ਰਹੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਕਾਫੀ ਔਖਾ ਆ ਇਜ਼ਰਾਈਲ ਦੇ ਉੱਤੇ, ਵੀ ਜਿਸ ਹਿਸਾਬ ਦੇ ਨਾਲ ਮੌਤਾਂ ਹੋ ਰਹੀਆਂ, ਕਹਿੰਦੇ 19,000 ਕਨਫਰਮ ਮੌਤਾਂ ਹੋ ਚੁੱਕੀਆਂ ਗਾਜ਼ਾ ਦੇ ਵਿੱਚ। ਗਾਜ਼ਾ ਦੀ ਹੈਲਥ ਮਿਨਿਸਟਰੀ ਵੱਲੋਂ ਇਹ ਨੰਬਰ ਦਿੱਤੇ ਗਏ ਹੈਗੇ ਆ। ਟੈਲ ਅਵੀਵ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋ ਰਹੇ ਆ, ਕਿਉਂਕਿ ਪਿਛਲੇ ਵੀਕਐਂਡ ਦੇ ਦੌਰਾਨ 3 ਇਜ਼ਰਾਈਲੀ ਹੋਸਟੇਜ ਨੂੰ, ਜਿਨ੍ਹਾਂ ਨੇ ਚਿੱਟੇ ਰੰਗ ਦੇ ਜਿਹੜੇ ਫਲੈਗ ਵੀ ਫੜੇ ਹੋਏ ਸੀ, ਉਹਨਾਂ ਨੂੰ ਇਜ਼ਰਾਈਲ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ 3 ਹੋਸਟੇਜ ਸੀਗੇ, ਬੰਦੀ ਬਣਾਏ ਹੋਏ ਲੋਕ ਸੀਗੇ, ਜਿਨ੍ਹਾਂ ਨੂੰ ਗਾਜ਼ਾ ਵਾਲਿਆਂ ਨੇ ਲੇਟਰ ਔਨ ਛੱਡਣਾ ਸੀਗਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ। ਹੁਣ ਇਹਨੂੰ ਲੈ ਕੇ ਇਜ਼ਰਾਈਲ ਦਾ ਜੋ ਪ੍ਰਾਈਮ ਮਿਨਿਸਟਰ ਆ, ਉਹਦੇ ਉਲਟ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਵੀ ਤੁਸੀਂ ਆਪਣੇ ਬੰਦੇ ਹੀ ਜਿਹੜੇ ਆ ਉਹ ਮਾਰ ਦਿੱਤੇ ਹੈਗੇ। ਦੂਜੇ ਪਾਸੇ ਜੇ ਪੱਤਰਕਾਰਾਂ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਹੁਣ ਤੱਕ 64 ਪੱਤਰਕਾਰ ਉੱਥੇ ਮਾਰੇ ਜਾ ਚੁੱਕੇ ਆ। ਇਜ਼ਰਾਈਲ ਦੇ ਹਮਲੇ ਕਾਰਨ ਇੱਕ ਅਲ ਜਜ਼ੀਰਾ ਦਾ ਕੈਮਰਾਮੈਨ ਤੇ ਇੱਕ ਪੱਤਰਕਾਰ ਪਰਸੋਂ ਮਾਰਿਆ ਗਿਆ। ਦੱਖਣੀ ਗਾਜ਼ਾ ਦੇ ਵਿੱਚ ਸਕੂਲ ਤੇ ਇਜ਼ਰਾਈਲੀ ਹਮਲਿਆਂ ਦੇ ਵਿੱਚ ਟੀਵੀ ਨੈਟਵਰਕ ਅਲ ਜਜ਼ੀਰਾ ਦਾ ਫਲਸਤੀਨੀਅਨ ਕੈਮਰਾਮੈਨ ਮਾਰਿਆ ਗਿਆ ਤੇ ਗਾਜ਼ਾ ਵਿੱਚ ਕੰਮ ਕਰ ਰਿਹਾ ਉਹਦਾ ਮੁੱਖ ਪੱਤਰਕਾਰ ਜ਼ਖਮੀ ਹੋ ਗਿਆ। ਟੀਵੀ ਨੈਟਵਰਕ ਨੇ ਵੀ ਇਹ ਜਾਣਕਾਰੀ ਦਿੱਤੀ ਆ ਵੀ ਕੈਮਰਾਮੈਨ ਸਮੀਰ ਅਬੂ ਦੱਕਾ ਤੇ ਪੱਤਰਕਾਰ ਵਾਇਲ ਦੌਰ ਇਹ ਦੱਖਣੀ ਸ਼ਹਿਰ ਜੋ ਖਾਨ ਯੂਨਿਸ ਸਕੂਲ ਗਏ ਸੀ, ਉੱਥੇ ਸਕੂਲ ਦਾ ਜਾਇਜ਼ਾ ਲੈਣ, ਜਦੋਂ ਇਜ਼ਰਾਈਲ ਨੇ ਡਰੋਨ ਦੇ ਨਾਲ ਹਮਲਾ ਕੀਤਾ ਤੇ ਉੱਥੇ ਅਬੂ ਦੱਕਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈਗੀ ਆ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਰਨਲਿਸਟ ਆ ਉਹ ਦੇਖੋ ਫਰੰਟ ਲਾਈਨ ਦੇ ਉੱਤੇ ਲੱਗੇ ਹੋਏ ਆ, ਲੋਕਾਂ ਨੂੰ, ਦੁਨੀਆ ਨੂੰ ਦੱਸਣ ਵੀ ਜੋ ਸੱਚ ਆ ਉਹ ਤੁਹਾਡੇ ਸਾਹਮਣੇ ਲਿਜਾਇਆ ਜਾ ਸਕੇ।
ਕਹਿੰਦੇ ਪਈ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਦੇ ਮੁਤਾਬਕ 7 ਅਕਤੂਬਰ ਤੋਂ ਹਮਾਸ ਤੇ ਇਜ਼ਰਾਈਲ ਦੇ ਵਿੱਚ ਜੋ ਜੰਗ ਚੱਲ ਰਹੀ ਆ, ਹੁਣ ਤੱਕ 64 ਪੱਤਰਕਾਰ ਮਾਰੇ ਜਾ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 57 ਫਲਸਤੀਨੀਅਨ ਆ, 4 ਇਜ਼ਰਾਈਲੀ ਆ, 3 ਲੈਬਨਾਨ ਦੇ। ਜੀ, ਜੀ, ਬਿਲਕੁਲ। ਇੱਧਰ ਨਾਲ ਦੇ ਨਾਲ ਪੈਰਲਲੀ ਇੱਕ ਹੋਰ ਗੱਲਬਾਤ ਹਰਜੋਤ ਸਿੰਘ ਜੀ ਇਹ ਚੱਲ ਰਹੀ ਆ ਵੀ ਗਾਜ਼ਾ ਦੇ ਵਿੱਚ ਇਵੈਂਚੁਅਲੀ ਬਾਅਦ ਦੇ ਵਿੱਚ ਹੋਊਗਾ ਕੌਣ? ਜਦੋਂ ਗਾਜ਼ਾ ਦੇ ਵਿੱਚ ਇਜ਼ਰਾਈਲੀ ਆਪਣਾ ਹਮਲਾ ਬੰਦ ਕਰ ਦਿੰਦੇ ਆ, ਤਾਂ ਉੱਥੇ ਉਹਨਾਂ ਨੂੰ ਦੇਖ-ਰੇਖ ਕਰਨ ਦੇ ਲਈ ਕਿਹੜੀ ਸਰਕਾਰ ਹੋ ਸਕਦੀ ਆ? ਯੂਐਸ ਤੇ ਪੈਲਸਤੀਨ ਦੇ ਦਰਮਿਆਨ ਇਸ ਦੇ ਬਾਬਤ ਆਲਰੇਡੀ ਗੱਲਬਾਤ ਕਰਨੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਪ੍ਰੈਜ਼ੀਡੈਂਟ ਉੱਥੇ ਦਾ ਜਿਹੜਾ ਮੁਹੰਮਦ ਅਬਾਸ ਆ, ਵੈਸਟ ਬੈਂਕ ਵਾਲੇ ਪਾਸੇ, ਉਹਨਾਂ ਦੇ ਨਾਲ ਯੂਐਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਉਹਨਾਂ ਨੇ ਵੈਸਟ ਬੈਂਕ ਰਮੱਲਾ ਦੇ ਵਿੱਚ ਗੱਲਬਾਤ ਵੀ ਕੀਤੀ ਹੈਗੀ ਆ। ਮਹਿਮੂਦ ਅਬਾਸ ਨੂੰ ਗਾਜ਼ਾ ਦੇ ਵਿੱਚੋਂ ਸੱਤਾ ਤੋਂ ਲਾਹ ਦਿੱਤਾ ਗਿਆ ਸੀ 2007-8 ਦੇ ਵਿੱਚ, ਜਦੋਂ ਹਮਾਸ ਉੱਥੇ ਸੱਤਾ 'ਚ ਆਈ ਸੀਗੀ। ਸੋ ਮਹਿਮੂਦ ਅਬਾਸ ਨੂੰ ਉੱਥੇ ਉਹ ਲਾਈਕ ਨਹੀਂ ਕਰਦੇ। ਹੁਣ ਉਹਦੀ ਥਾਂ ਦੇ ਉੱਤੇ ਉਹ ਕੌਣ ਆਊਗਾ, ਕਿਹੜੀ ਪੈਲਸਟੀਨੀਅਨ ਅਥਾਰਿਟੀ ਉੱਥੇ ਆ ਸਕਦੀ ਆ, ਉਹ ਕਾਫੀ ਕਮਜ਼ੋਰ ਆ ਉੱਥੇ ਹਮਾਸ ਦੇ ਪ੍ਰਤੀ। ਗਾਜ਼ਾ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੀ ਜਗ੍ਹਾ ਹੈਗੀ, ਇਸੇ ਲਈ ਹਮਾਸ ਕਾਫੀ ਚਿਰ ਤੋਂ ਉੱਥੇ ਆਪਣਾ ਕੰਮ ਕਰਦਾ ਆ ਰਿਹਾ ਸੀਗਾ। ਹੁਣ ਹਮਾਸ ਦੇ ਦੁਆਰਾ 7 ਅਕਤੂਬਰ ਦੇ ਹਮਲੇ ਤੋਂ ਬਾਅਦ 'ਚ ਸਾਰਿਆਂ ਨੂੰ ਉਹ ਸਾਰਾ ਕੁਛ ਝੱਲਣਾ ਵੀ ਜਿਹੜਾ ਉਹ ਪੈ ਰਿਹਾ ਹੈ ਕਿ ਇਸ ਚੀਜ਼ ਹੋਣ ਤੋਂ ਬਾਅਦ 'ਚ ਹਮਾਸ ਦੀ ਉੱਥੇ ਜਿਹੜੀ ਲੋਕਪ੍ਰਿਯਤਾ ਆ ਉਹ ਘਟੂਗੀ, ਵਧੂਗੀ? ਇਹ ਦੇਖਣ ਵਾਲੀ ਗੱਲ ਆ ਕਿ ਕੋਈ ਉਸ ਦੀ ਥਾਂ ਦੇ ਉੱਤੇ ਹੁਣ ਜਿੱਦਾਂ ਪੈਲਸਟੀਨ ਅਥਾਰਿਟੀ ਆ, ਅਬਾਸ ਹੋਣਾ ਵਰਗੇ ਆ, ਉਹਨਾਂ ਨੂੰ ਮੌਕਾ ਮਿਲ ਸਕਦਾ ਆ। ਇਹ ਦੇਖਣ ਵਾਲੀ ਗੱਲ ਹੈਗੀ ਆ। ਆਈ ਥਿੰਕ ਇਹ ਲੜਾਈ ਨੂੰ ਲੰਬਿਆਂ ਵੀ ਇਸੇ ਲਈ ਨਾਲ ਦੇ ਨਾਲ ਕੀਤਾ ਜਾ ਰਿਹਾ ਆ ਵੀ ਉਹਨਾਂ ਦੀ ਥਾਂ ਦੇ ਉੱਤੇ ਕਿਹੜੀ ਜਿਹੜੀ ਇੱਕ ਸਰਕਾਰ ਜਾਂ ਕਿਹੜੀ ਅਥਾਰਿਟੀ ਆ ਉੱਥੇ ਬਿਠਾਈ ਜਾ ਸਕੇ। ਪੈਰਲਲੀ ਇੱਕ ਪਾਸੇ ਅਮਰੀਕਾ ਇਜ਼ਰਾਈਲ ਨੂੰ ਉੱਥੇ ਹਮਲੇ ਘਟਾਉਣ ਦੀ ਗੱਲ ਕਰ ਰਿਹਾ ਹੈ, ਸਿਫਾਰਸ਼ਾਂ ਕਰ ਰਿਹਾ ਆ। ਦੂਜੇ ਪਾਸੇ ਨਾਲ ਮਹਿਮੂਦ ਅਬਾਸ ਹੁਣਾਂ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਚੱਲ ਰਹੀ ਆ ਵੀ ਗਾਜ਼ਾ ਦੇ ਵਿੱਚ ਇਵੈਂਚੁਅਲੀ ਲੋਕਾਂ ਨੂੰ ਰਿਪਰੈਜ਼ੈਂਟ ਉੱਥੇ ਕੌਣ ਕਰੇਗਾ। ਉੱਥੇ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਉਹਦੇ ਨਾਲ ਸੰਬੰਧਿਤ ਕੁਝ ਹੋਰ ਖਬਰਾਂ ਵਿੱਚ ਯਮਨ ਦੇ ਹਾਊਦੀਜ਼ ਨੇ ਜਿਹੜਾ ਇਹ ਜ਼ਿਕਰ ਕੀਤਾ ਆ, ਫਿਰ ਦੱਸਿਆ ਆ ਵੀ ਉਹਨਾਂ ਨੇ 2 ਹੋਰ ਵੈਸਲਸ ਦੇ ਉੱਤੇ, ਜਹਾਜ਼ਾਂ ਦੇ ਉੱਤੇ ਲਾਲ ਸਾਗਰ ਦੇ ਵਿੱਚ, ਰੈੱਡ ਸੀ ਦੇ ਵਿੱਚ ਹਮਲੇ ਕੀਤੇ ਆ। ਸਵਾਨ ਅਟਲਾਂਟਿਕ ਦੇ ਜਿਹੜੇ ਓਨਰ ਹੈਗਾ ਆ, ਉਹਨਾਂ ਨੇ ਕਿਹਾ ਵੀ ਜਿਹੜਾ ਸ਼ਿਪ ਆ ਉਹਨਾਂ ਦੇ ਜਹਾਜ਼ ਨੂੰ, ਸਮੁੰਦਰੀ ਜਹਾਜ਼ ਨੂੰ ਇੱਕ ਅਨਆਇਡੈਂਟੀਫਾਈਡ ਆਬਜੈਕਟ ਨੇ ਸਟਰੱਕ ਕੀਤਾ ਸੀ, ਪਰ ਬਚਾਅ ਜਿਹੜਾ ਉਹਨਾਂ ਦੇ ਕਰੂ ਦਾ ਹੋ ਗਿਆ ਆ। ਪੈਨਮਾ ਨੂੰ ਦੇ ਨਾਲ ਜਿਹੜੀਆਂ ਫਲੈਗ ਹੋਈਆਂ ਵੈਸਲਸ ਆ, ਕਹਿੰਦੇ ਵੀ ਉਹ ਵੀ ਟਾਰਗੇਟ ਹੋਈਆਂ ਆ। ਹਾਊਥੀ ਜਿਹੜੇ ਸਪੋਕਸਪਰਸਨ ਯਾਹਾ ਸਰੇ ਆ, ਉਹਨਾਂ ਨੇ ਕਿਹਾ ਆ ਵੀ ਅਸੀਂ MSC ਕਲਾਰਾ ਤੇ ਨਾਰਵੀਜੀਅਨ ਓਨਡ ਸਵਾਨ ਅਟਲਾਂਟਿਕ, ਉਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ। ਕਹਿੰਦੇ ਵੀ ਇਹ ਹਮਲੇ ਅਸੀਂ ਉਦੋਂ ਕੀਤੇ ਜਦੋਂ ਕਰੂਜ਼ ਨੇ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦਿੱਤਾ। ਸੋ MSC ਕਲਾਰਾ, ਇਹ ਪੈਨਮਾ ਦਾ ਝੰਡਾ ਇਸ ਦੇ ਉੱਤੇ ਲੱਗਾ ਸੀਗਾ, ਵੈਸਲ ਦਾ ਸੀਗਾ। ਇਹ ਲੰਡਨ ਸਟਾਕ ਐਕਸਚੇਂਜ ਗਰੁੱਪ ਡਾਟਾ ਨੇ ਜਿਹੜਾ ਉਹ ਦੱਸਿਆ ਆ। ਈਰਾਨ ਦੇ ਦੁਆਰਾ ਬੈਕ ਕੀਤੇ ਗਏ ਜਿਹੜੇ ਹਾਊਥੀਜ਼ ਜਿਹੜਾ ਲੜਾਕੂ ਜਥੇਬੰਦੀ ਹੈਗੀ ਆ, ਉਹਨਾਂ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਕਈ ਜਿਹੜੇ ਸਮੁੰਦਰੀ ਜਹਾਜ਼ਾਂ ਦੇ ਉੱਤੇ ਹਮਲੇ ਜਿਹੜੇ ਉਹ ਕੀਤੇ ਆ, ਖਾਸ ਕਰਕੇ ਜਿਹੜੇ ਲਾਲ ਸਾਗਰ, ਰੈੱਡ ਸੀ ਦੇ ਵਿੱਚੋਂ ਲੰਘ ਰਹੇ ਆ, ਜਿਨ੍ਹਾਂ ਦਾ ਕਹਿੰਦੇ ਵੀ ਲਿੰਕ ਇਜ਼ਰਾਈਲ ਦੇ ਨਾਲ ਜੁੜਿਆ ਹੋਇਆ ਹੈ। ਤੇ ਕਹਿੰਦੇ ਵੀ ਪ੍ਰੋਟੈਸਟ ਦੇ ਵਿੱਚ ਜਿਹੜਾ ਆ ਗਾਜ਼ਾ ਦੇ ਵਿੱਚ ਜੋ ਹਮਲੇ ਹੋ ਰਹੇ ਆ, ਉਹਦੇ ਜਵਾਬੀ ਕਾਰਵਾਈ ਦੇ ਵਿੱਚ ਇਹ ਸਮੁੰਦਰੀ ਜਹਾਜ਼ਾਂ ਦੇ ਉੱਤੇ ਹਮਲੇ ਕਰ ਰਹੇ ਆ।